अपनी पिता का बदला बच्चों तो नहीं लै सकते। इस्लाम इस चीज़ की बिल्कुल इजाज़त नहीं दिंदा। देखो असी डे 1 तो इत्थे नाल ही आए सीगे, जो प्रोटेस्ट इत्थे शुरू होया तो असी मोर्चा इत्थे लाया होया उस दिन का, और उस दिन की असी इत्थे लंगर की इंशाअल्लाह जदों भी कदे लोड़ पऊगी जुल्म के खिलाफ डटन की जरूरत पऊगी, इंशाअल्लाह तुहाडे तो मूहरे होकर असीं उत्थे डटांगे भी। और देखो पंजाब की जिहड़ी रवायत रही है कि जिथे अड़ गए तो हुण खड़े ने, जो किसान आगू जो हुक्म करनगे असीं उन्हां दे नाल आ इंशाअल्लाह। जिवें कि सारे धर्मां नूं इक कर दिता, जिन्ने मोती बिखरे सारे एक धागे दे विच परो के कहना इहदा भी ये जिहड़ा कानून है ना पूरे सरकारी खरीद है जिहड़ी पूरे भारत देश विच कीती जावे, जिहड़े काले कानून ने पाड़ के एक टोकरी पर सुट के जला दिते जान। वाहिगुरू जी का खालसा वाहिगुरू जी की फतेह जी। अस्सलाम वालेकुम ते नमस्कार। जिद्दां कि तुहानूं पता है असीं अपने पंजाब टूडे चैनल तो अपनी जो कवरेज करन आए होए आ, ਜਿਹੜਾ ਦਿੱਲੀ ਦੇ ਵਿੱਚ ਕਿਸਾਨਾਂ ਦਾ ਐਰੀਟੇਸ਼ਨ ਚੱਲ ਰਿਹਾ ਉਹਦੇ ਵਿੱਚ ਜਿੱਦਾਂ ਕਿ ਅਸੀਂ ਵੇਖਿਆ ਸਾਡੇ ਮੁਸਲਮਾਨ ਭਰਾਵਾਂ ਨੇ ਲੰਗਰ ਲਾਇਆ ਹੋਇਆ ਬਹੁਤ ਜ਼ਬਰਦਸਤ। ਉਸ ਸਿਲਸਿਲੇ ਦੇ ਵਿੱਚ ਅਸੀਂ ਇੱਥੇ ਗੱਲਬਾਤ ਕਰਦੇ ਹਾਂ ਵੀਰਾਂ ਨਾਲ ਤੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਔਰ ਨਾਲ ਦਿਖਾਉਣਾ ਚਾਹੁੰਦੇ ਹਾਂ ਕਿ ਜੋ ਮਾਹੌਲ ਹੈ ਉਹ ਕਿਸ ਤਰੀਕੇ ਦਾ। ਆਪਣਾ ਵੀਰ ਜੀ ਕੀ ਨਾਂ ਤੇ ਕਿੱਥੋਂ ਆਏ ਹੋ? ਐਡਵੋਕੇਟ ਮੁਬੀਨ ਫਾਰੂਕੀ ਮਲੇਰਕੋਟਲਾ ਪੰਜਾਬ ਤੋਂ। ਇਹ ਵਕੀਲ ਸਾਹਿਬ ਨੇ, ਇਹਨਾਂ ਨੂੰ ਆਪਾਂ ਪੁੱਛਦੇ ਹਾਂ ਕਿ ਤੁਹਾਡਾ ਕੀ ਯੋਗਦਾਨ ਆ ਇਸ ਧਰਨੇ ਦੇ ਵਿੱਚ। देखो असी डे 1 तो इत्थे नाल ही आए सीगे, जो प्रोटेस्ट इत्थे शुरू होया तो असी मोर्चा इत्थे लाया होया उस दिन का, और उस दिन की असी इत्थे लंगर की सेवा वास्ते पहला फ्रूट का लाया सीगा, और उस तो बाद 2-3 दिन बाद ही असी इत्थे अपने मलेरकोटले तो टीम मंगा के इत्थे एक पहला मिठे चौलों का लंगर लाया सीगा। ते हुण दिल्ली के भी कोई साथी साडे नाल इत्थे जुड़ गए ने मुस्लिम भरा, ते असी सारे इकट्ठे होकर इत्थे जरदा ते पुलाओ मिठे ते नमकीन चावलों की इत्थे सेवा निभा रहे हैं। ਜਿੱਦਾਂ ਕਿ ਗੋਦੀ ਮੀਡੀਆ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਲਗਾਤਾਰ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨੇ, ਇਹ ਸਹੀ ਨੇ, ਤੁਹਾਨੂੰ ਕੀ ਲੱਗਦਾ ਵਕੀਲ ਸਾਹਿਬ ਐਜ ਏ ਵਕੀਲ ਕੀ ਇਹ ਕਿਸਾਨਾਂ ਦੇ ਕਿਸ ਪੱਖੋਂ ਵਿਰੋਧ? देखो उन्होंने जो समझाना ही नहीं आ रहा है कि किस तरीके ਨਾਲ ਤੁਹਾਡੇ ਫਾਇਦੇ 'ਚ ਨੇ। ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਇਹਨਾਂ ਦੇ IAS ਅਫਸਰਾਂ ਨਾਲ ਬਹਿਸ ਕਰ ਰਹੇ ਨੇ ਉਹਨਾਂ ਕਾਨੂੰਨਾਂ ਦੇ ਉੱਪਰ, ਔਰ ਉਹਨਾਂ ਨੂੰ ਦੱਸ ਰਹੇ ਨੇ ਕਿ ਕਿਵੇਂ ਸਾਡੇ ਵਾਸਤੇ ਨੁਕਸਾਨਦੇਹ ਨੇ। ਉਹਨਾਂ ਕੋਲੋਂ ਉਹਨਾਂ ਨੂੰ ਸਮਝਾਇਆ ਨਹੀਂ ਜਾ ਰਿਹਾ। ਸਾਡੇ ਕਿਸਾਨ ਆਗੂਆਂ ਨੂੰ ਹਲੇ ਤੱਕ ਇਹ ਮੁਤਮਈਨ ਨਹੀਂ ਕਰ ਸਕੇ ਹੈਗੇ ਕਿ ਇਹ ਕਿਸ ਤਰੀਕੇ ਨਾਲ ਤੁਹਾਡੇ ਫਾਇਦੇ ਵਾਸਤੇ ਨੇ। ਤਾਂ ਇਹੀ ਇਹਨਾਂ ਦਾ ਫੇਲੂਅਰ ਹੋਊਗਾ ਸਭ ਤੋਂ ਵੱਧ ਕਿ ਸਾਫ਼ ਪੜ੍ਹਨ 'ਤੇ ਵੀ ਪਤਾ ਲੱਗਦਾ ਤਿੰਨੋਂ ਕਾਨੂੰਨ ਕਿ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹਨਾਂ ਨੇ ਕਾਨੂੰਨ ਬਣਾਏ ਨੇ। ਜਿੱਦਾਂ ਕਿ ਕਿਸਾਨਾਂ ਨੇ ਜੋ ਆਪਣੀਆਂ ਇਹਨਾਂ ਦੀਆਂ ਗਲਤੀਆਂ ਕੱਢ ਕੇ 8-9 ਇਹਨਾਂ ਨੂੰ ਗਣਾਈਆਂ ਨੇ, ਉਹ ਇਹਨਾਂ ਨੇ ਐਕਸੈਪਟ ਕਰ ਲਈਆਂ। ਇਹਦਾ ਮਤਲਬ ਇਹਨਾਂ ਨੇ ਇਹ ਚੀਜ਼ ਮੰਨ ਲਈ ਹੈ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ। ਇਹ ਗਲਤੀ ਗਲਤ ਹੈ ਹੀ ਗਲਤ ਸੀਗਾ ਸ਼ੁਰੂ ਤੋਂ ਹੀ, ਤਾਂ ਮੰਨਣਾ ਪੈਣਾ ਹੀ ਹੈ। ਜੇ ਹੁਣ ਦਿਨ ਚੜ੍ਹਿਆ ਹੋਇਆ ਤਾਂ ਇਹਨੂੰ ਦਿਨ ਹੀ ਕਿਹਾ ਜਾਊਗਾ। ਤਾਂ ਇੰਨਾ ਨਹੀਂ ਕੋਈ ਹਨੇਰਗਰਦੀ ਹੈ ਕਿ ਝੂਠ ਨੂੰ ਤੁਸੀਂ ਜੋ ਲਿਖਤਾ ਤੁਸੀਂ ਵੀ ਉਹੀ ਸੱਚ ਹੋ ਜਾਊਗਾ। ਠੀਕ ਹੈ, ਉਹ ਦੱਸਣ ਤਾਂ ਸਹੀ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਤਰ੍ਹਾਂ ਦੀ ਸਾਰੀ ਸਰਕਾਰੀ ਏਜੰਸੀਆਂ ਖਤਮ ਕਰ ਰਹੇ ਹੋ। ਤੁਸੀਂ MSP ਨੂੰ ਖਤਮ ਕਰ ਦੇਣਾ ਅੱਗੇ ਜਾ ਕੇ। ਤੁਸੀਂ ਸਮਝ ਲਓ ਕਰਜ਼ੇ ਮਾਫੀ ਦੀ ਤੁਹਾਡੀ ਕੋਈ ਉਹ ਨਹੀਂ ਹੈ। ਤੁਸੀਂ ਪ੍ਰਾਈਵੇਟ ਹੱਥਾਂ ਦੇ ਵਿੱਚ ਹੀ ਸਾਰੀ ਕਿਸਾਨੀ ਦੇ ਰਹੇ ਹੋ। ਉਹ ਕੱਲ੍ਹ ਨੂੰ ਆਪਣੀ ਮਨਮਾਨੀ ਕਰਕੇ ਜਿਹੜੇ ਮਰਜ਼ੀ ਰੇਟ ਦੇ ਉੱਪਰ ਘੱਟੋ ਘੱਟ ਰੇਟ ਦੇ ਖਰੀਦਣਗੇ, ਵੱਧੋ ਵੱਧ ਤੇ ਵੇਚਣਗੇ। ਜਿੱਦਾਂ ਕਿ ਤੁਹਾਨੂੰ ਪਤਾ ਹੈ ਇਹ ਮਲੇਰਕੋਟਲਾ ਜੋ ਸਾਡਾ ਇੰਨਾ ਵਧੀਆ ਇੱਕ ਸ਼ਹਿਰ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਮੇਰੇ ਖਿਆਲ ਦੇ ਵਿੱਚ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਜੋ ਸਬਜ਼ੀ ਕਾਸ਼ਤ ਹੁੰਦੀ ਹੋਣੀ ਆ, ਅਤੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਔਰ ਜਿੰਨਾ ਵਧੀਆ ਉੱਥੇ ਫਰੂਟ ਔਰ ਸਬਜ਼ੀ ਤਿਆਰ ਕੀਤੀ ਜਾਂਦੀ ਆ ਉਹ ਤੁਸੀਂ ਬਿਲੀਵ ਨਹੀਂ ਕਰੋਗੇ। ਇਹ ਤੁਸੀਂ ਮਲੇਰਕੋਟਲੇ ਦੇ ਵਿੱਚ ਪਹੁੰਚ ਕੇ ਤੁਸੀਂ ਵੇਖ ਸਕਦੇ ਜੇ, ਮੈਂ ਖੁਦ ਵੇਖਿਆ। ਕੀ ਭਾਜੀ ਤੁਸੀਂ ਇਹ ਸੋਚ ਸਕਦੇ ਜੇ ਕਿ ਜੋ ਕਿਸੇ ਟਾਈਮ ਦੇ ਉੱਤੇ ਜੋ ਕਚਹਿਰੀ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਸੀਗਾ ਉਹ ਅੱਜ ਫੇਰ ਦੁਬਾਰਾ ਰਿਪੀਟ ਕਰ ਦਿੱਤਾ ਤੁਸੀਂ? ਦੇਖੋ ਉੱਥੇ ਦੀ ਧਰਤੀ ਦੇ ਵਿੱਚ ਵੈਸੇ ਹੀ ਬਖਸ਼ਿਸ਼ ਹੈ ਕਿ ਉੱਥੋਂ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਹਾਂ ਦਾ ਨਾਅਰਾ ਉੱਥੋਂ ਵੱਜਦਾ ਰਹੂਗਾ। ਕਦੇ ਜਿੱਥੇ ਵੀ ਜ਼ੁਲਮ ਹੋਊਗਾ ਇਨਸ਼ਾਅੱਲਾ ਮਲੇਰਕੋਟਲੇ ਦੇ ਲੋਕ ਉੱਥੇ ਪਹੁੰਚ ਕੇ ਜ਼ੁਲਮ ਦੇ ਖਿਲਾਫ ਡਟਣਗੇ ਵੀ ਔਰ ਹਾਂ ਦਾ ਨਾਅਰਾ ਮਾਰਦੇ ਰਹਿਣਗੇ। ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਜਿਸ ਤਰੀਕੇ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਹੁਕਮ ਜਾਰੀ ਕਰਤਾ ਸੀ ਵਜ਼ੀਰ ਖਾਨ ਸਰਹੰਦ ਦੇ ਨਵਾਬ ਨੇ, ਤਾਂ ਉਸ ਟਾਈਮ ਔਰੰਗਜ਼ੇਬ ਨੂੰ ਉਸ ਸਮੇਂ ਦੇ ਮੋਦੀ ਨੂੰ ਪੱਤਰ ਲਿਖਿਆ ਸੀ ਕਿ
ਤੁਸੀਂ ਇਹ ਗੈਰ ਇਸਲਾਮਿਕ ਹੈ, ਬੱਚਿਆਂ ਦਾ ਜਿਹੜਾ ਬਦਲਾ ਉਹ ਸੌਰੀ ਪਿਤਾ ਦਾ ਬਦਲਾ ਬੱਚਿਆਂ ਤੋਂ ਨਹੀਂ ਲੈ ਸਕਦੇ। ਇਸਲਾਮ ਇਸ ਚੀਜ਼ ਦੀ ਬਿਲਕੁਲ ਇਜਾਜ਼ਤ ਨਹੀਂ ਦਿੰਦਾ, ਇਹ ਬਹੁਤ ਬੜਾ ਗੁਨਾਹ ਹੈ। ਉਹਨਾਂ ਨੇ ਜਿਹੜਾ ਹਾਦੇ ਨਾਰੇ ਦਾ ਇੱਕ ਲੈਟਰ ਲਿਖਿਆ ਸੀਗਾ, ਤਾਂ ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਉਸ ਟਾਈਮ ਜਦੋਂ ਰਾਏਕੋਟ ਸੀਗੇ, ਉਹਨਾਂ ਵੱਲੋਂ ਇੱਕ ਸ਼ੇਰੀ ਸਾਹਿਬ ਤੇ ਇੱਕ ਹੁਕਮਨਾਮਾ ਵੀ ਉਹਨਾਂ ਨੂੰ ਭੇਂਟ ਕੀਤਾ ਗਿਆ ਸੀ। ਤੇ ਉਹ ਚੀਜ਼ ਨੂੰ ਅੱਗੇ ਕਾਇਮ ਰੱਖਦੇ ਹੋਏ ਮਲੇਰਕੋਟਲੇ ਦਾ ਹਰ ਇੱਕ ਬਸ਼ਿੰਦਾ ਜਿਹੜਾ ਉੱਥੇ ਪੈਦਾ ਹੋਇਆ, ਇਨਸ਼ਾਅੱਲਾ ਜਦੋਂ ਵੀ ਕਦੇ ਲੋੜ ਪਊਗੀ, ਜ਼ੁਲਮ ਦੇ ਖਿਲਾਫ ਡਟਣ ਦੀ ਜ਼ਰੂਰਤ ਪਊਗੀ, ਇਨਸ਼ਾਅੱਲਾ ਤੁਹਾਡੇ ਤੋਂ ਮੂਹਰੇ ਹੋ ਕੇ ਅਸੀਂ ਉੱਥੇ ਡਟਾਂਗੇ ਵੀ, ਔਰ ਹਾਦਾ ਨਾਰਾ ਹਮੇਸ਼ਾ ਮਾਰਦੇ ਰਹਾਂਗੇ। ਜਿੱਦਾਂ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਦੇ ਟਾਈਮ ਤੇ ਵੀ ਜਦੋਂ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਸ਼ਹੀਦ ਕੀਤੇ ਗਏ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜੋ ਸ਼ਹਾਦਤ ਦੇ ਟਾਈਮ ਸ਼ੁਰੂ ਹੋ ਚੁੱਕਾ ਹੈ, ਤੁਸੀਂ ਲਗਾਤਾਰ ਵੇਖ ਰਹੇ ਜੇ ਹੁਣ ਇਹ ਗੁਰੂ ਸਾਹਿਬ ਦੇ ਬੱਚਿਆਂ ਦੀ ਸ਼ਹਾਦਤ ਦਾ ਟਾਈਮ ਆ ਚੁੱਕਾ ਹੈ। ਤੇ ਇਹ ਵੀਰਾਂ ਜੀ ਦਾ, ਇਹ ਵਕੀਲ ਸਾਹਿਬ ਦਾ ਇਹ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕਿਤੇ ਇਹ ਲੋੜ ਪਈ ਹਾਂ ਦਾ ਨਾਰਾ ਮਾਰਨ ਦੀ ਜਾਂ ਅੱਗੇ ਲੱਗਣ ਦੀ, ਤੇ ਇਹ ਵੀਰ ਇਹ ਕਹਿੰਦੇ ਨੇ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਮੂਹਰੀ ਹੋ ਕੇ ਇਹ ਚੀਜ਼ ਕਰਾਂਗੇ, ਕਿਉਂਕਿ ਜੋ ਅੱਜ ਉਸ ਟਾਈਮ ਦੀ ਹਕੂਮਤ ਦੇ ਬਰਾਬਰ ਦਾ ਜੋ ਸਬੂਤ ਹੈ ਉਹ ਮੋਦੀ ਸਾਹਿਬ ਦੇ ਰਹੇ ਨੇ। ਲਗਾਤਾਰ ਇਸ ਚੀਜ਼ ਦੇ ਉੱਤੇ ਫੋਕਸ ਕਰ ਰਹੇ ਹਾਂ ਅਸੀਂ ਵੀ ਕਿ ਇੱਥੇ ਜੋ ਪਿਆਰ ਮੁਹੱਬਤ ਦਾ ਜੋ ਲੋਕਾਂ ਦਾ ਰਿਸ਼ਤਾ ਹੈ ਉਹ ਵੇਖਣ ਨੂੰ ਮਿਲਦਾ, ਕਿੰਨੇ ਪਿਆਰ ਸਤਿਕਾਰ ਨਾਲ ਲੋਕ ਇੱਥੇ ਲੰਗਰ ਵੀ ਛਕ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸੋਚਦੇ ਜੇ ਕਿ ਇਹ ਜਿਹੜਾ ਜੋ ਧਰਨਾ ਚੱਲ ਰਿਹਾ ਇਹਦੀ ਕੀ ਰੂਪ ਰੇਖਾ ਹੋ ਸਕਦੀ ਆ, ਤੇ ਜੇ ਸਰਕਾਰ ਨਾ ਮੰਨੀ ਤੇ ਕਿੰਨੇ ਸਾਲ ਚੱਲ ਸਕਦਾ ਹੈ ਜਾਂ ਮਹੀਨੇ ਚੱਲ ਸਕਦਾ? ਦੇਖੋ, ਪੰਜਾਬ ਦੀ ਜਿਹੜੀ ਰਵਾਇਤ ਰਹੀ ਹੈ ਕਿ ਜਿੱਥੇ ਅੜ ਗਏ ਤਾਂ ਹੁਣ ਖੜੇ ਨੇ। ਜੋ ਕਿਸਾਨ ਆਗੂ ਜੋ ਹੁਕਮ ਕਰਨਗੇ ਅਸੀਂ ਉਹਨਾਂ ਦੇ ਨਾਲ ਆ ਇਨਸ਼ਾਅੱਲਾ, ਜਿਵੇਂ ਉਹ ਸਾਨੂੰ ਹੁਕਮ ਕਰਨਗੇ, ਜਿੰਨੀ ਦੇਰ ਇੱਥੇ ਬੈਠਣਾ ਹੋਊਗਾ ਅਸੀਂ ਰੱਬ ਦੇ ਹੁਕਮ ਨਾਲ ਅਸੀਂ ਇੱਥੋਂ ਉਹਨਾਂ ਦੀ ਖਿਦਮਤ ਕਰਨ ਦੀ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ। ਜਿੱਦਾਂ ਵਕੀਲ ਸਾਹਿਬ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਸਾਨੂੰ 6 ਮਹੀਨੇ ਤੇ ਭਾਵੇਂ ਸਾਲ ਇੱਥੇ ਬੈਠਣਾ ਪਵੇ, ਅਸੀਂ ਲਗਾਤਾਰ ਬੈਠਾਂਗੇ। ਜਿੱਦਾਂ ਸਾਹਮਣੇ ਸਾਡੇ ਜਹੇਦਾਰ ਜੀ ਬੈਠੇ ਨੇ, ਅਸੀਂ ਇਹਨਾਂ ਤੋਂ ਵੀ ਸਵਾਲ ਕਰਦੇ ਨੇ। ਜਹੇਦਾਰ ਜੀ, ਤੁਸੀਂ ਕੀ ਮਹਿਸੂਸ ਕਰਦੇ ਜੇ ਕਿ ਜੋ ਸਰਕਾਰਾਂ ਵੱਲੋਂ ਔਰ ਜੋ ਗੋਦੀ ਮੀਡੀਆ ਵੱਲੋਂ ਦਿਖਾਇਆ ਜਾ ਰਿਹਾ ਸੀ, ਅੱਜ ਇਹਨਾਂ ਵੀਰਾਂ ਨੇ ਔਰ ਜਿੱਦਾਂ ਸਾਰੀ ਪਬਲਿਕ ਬੜੇ ਸਾਇਲੈਂਟ ਤਰੀਕੇ ਨਾਲ ਸਾਰਾ ਆਪਣੀ ਮੂਵਮੈਂਟ ਚਲਾ ਰਹੀ ਹੈ, ਉਹ ਅੱਜ ਬਹੁਤ ਵਧੀਆ ਢੰਗ ਨਾਲ ਆਪਣੇ ਆਪ ਨੂੰ ਆਪਰੇਟ ਕਰ ਰਹੇ ਨੇ। ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ ਇਹਨਾਂ ਤੇ ਕੀ ਅਸਰ ਪਊਗਾ ਜੀ? ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ ਫਤਿਹ। ਇਹਦਾ ਇੱਕ ਨਾ ਇਸ ਤਰ੍ਹਾਂ ਦਾ ਸੰਦੇਸ਼ ਆ ਗਿਆ ਸਰ ਦਿੱਲੀ ਦੇ ਉੱਤੇ, ਜਿੱਥੇ ਕਿਸਾਨ ਧਰਨਾ ਹੈ, ਕਿ ਸਾਰੇ ਧਰਮਾਂ ਨੂੰ ਇੱਕ ਕਰ ਦਿੱਤਾ, ਜਿੰਨੇ ਮੋਤੀ ਬਿਖਰੇ ਸਾਰਿਆਂ ਨੂੰ ਇੱਕ ਧਾਗੇ ਦੇ ਵਿੱਚ ਪਰੋ ਕੇ ਕਹਿੰਦਾ ਇਹਦਾ ਵੀ ਇਹ ਜਿਹੜਾ ਕਾਨੂੰਨ ਹੈ ਨਾ ਪੂਰੇ ਸਰਕਾਰੀ ਖਰੀਦ ਹੈ ਜਿਹੜੀ ਇਹ ਪੂਰੇ ਭਾਰਤ ਦੇਸ਼ ਵਿੱਚ ਕੀਤੀ ਜਾਵੇ। ਜਿਹੜੇ ਕਾਲੇ ਕਾਨੂੰਨ ਨੇ ਪਾੜ ਕੇ ਇੱਕ ਟੋਕਰੀ ਭਰਾਂ ਸੁੱਟ ਕੇ ਜਲਾ ਦਿੱਤੇ ਜਾਣ। ਜੇ ਭਾਰਤ ਸਰਕਾਰ ਨੂੰ ਜੇ ਮਾੜਾ ਮੋਟਾ ਕੋਈ ਗਿਆਨ ਹੈ, ਜੇ ਭਾਰਤ ਸਰਕਾਰ ਭਾਰਤ 'ਤੇ ਰਾਜ ਕਰਨਾ ਚਾਹੁੰਦੀ ਹੈ ਨਾ, ਤੇ ਫਿਰ ਗੁਰੂ ਨਾਨਕ ਦੇਵ ਦੇ ਦਿੱਤੇ ਹੋਏ ਸੰਦੇਸ਼ ਦੇ ਉੱਤੇ ਚੱਲ ਕੇ ਰਾਜ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਜਹੇਦਾਰ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਤੇ ਚੱਲ ਰਹੇ ਨੇ ਵੀਰ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਉਹ ਦੋਨਾਂ ਧਰਮਾਂ ਨੇ ਆਪਣੇ ਗੁਰੂ ਮੰਨੇ ਸੀ, ਕਿਉਂਕਿ ਜਿਹੜੇ ਮੁਸਲਮਾਨ ਭਰਾ ਸੀ ਉਹਨਾਂ ਨੇ ਵੀ ਉਹਨਾਂ ਨੂੰ ਆਪਣਾ ਗੁਰੂ ਮੰਨਿਆ ਸੀ, ਔਰ ਜਿਹੜੇ ਸਿੱਖ ਭਰਾ ਸੀ ਉਹਨਾਂ ਨੇ ਵੀ ਆਪਣਾ ਗੁਰੂ ਮੰਨਿਆ ਸੀ। ਇਹ ਉਸੇ ਫਲਸਫੇ ਨੂੰ ਜਿਹੜਾ ਦਰਸਾਉਂਦੇ ਹੋਏ ਇਹ ਸਾਰਾ ਚੱਲ ਰਿਹਾ। ਕੈਮਰਾਮੈਨ ਸ਼ੇਰਦੀਪ ਸਿੰਘ ਸੰਧੂ ਦੇ ਨਾਲ ਬਲਜੀਤ ਸਿੰਘ ਤਲਵੰਡੀ, ਪੰਜਾਬ ਟੂਡੇ।